ਜੀ ਅਸਲਾਮੁਅਲੈਕਮ, ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਬੜਾ ਅਫਸੋਸਨਾਕ ਵਾਕਿਆ ਹੋਇਆ, ਸਮਝ ਨਹੀਂ ਆ ਰਹੀ ਕਿ ਗੱਲ ਉਹਦੇ 'ਤੇ ਕੀ ਕਰੀਏ ਔਰ ਕਿੱਥੋਂ ਕਰੀਏ। ਕਿ ਇੱਥੋਂ ਬੰਦਾ ਗਿਆ, ਬੱਚੇ ਲੈ ਕੇ ਗਿਆ, ਔਰ ਉੱਥੇ ਜਾ ਕੇ ਜਿਹੜੀ ਹੁਣ ਤੱਕ ਦੀ ਰਿਪੋਰਟ ਨਜ਼ਰ ਆ ਰਹੀ ਹੈ ਉਹਦੇ 'ਤੇ ਸ਼ੱਕ ਜਾ ਰਿਹਾ। ਤੇ ਇਹਦੇ 'ਤੇ ਗੱਲ ਕਰਨੇ ਆ ਨਸੀਮ ਭਾਈ ਨਾਲ ਕਿ ਕੀ ਹੋਇਆ ਔਰ ਕੀ ਹੋ ਸਕਦਾ। ਜੀ ਨਸੀਮ ਭਾਈ ਅਸਲਾਮੁਅਲੈਕਮ। ਵਾਲੇਕੁਮ ਅਸਲਾਮ ਰਹਿਮਤੁல்லாਹਿ ਵਬਰਕਾਤੁਹੂ। ਸਰ ਲਾਹੌਰ 'ਚ ਜਿਹੜਾ ਵਾਕਿਆ ਹੋਇਆ, ਇੱਥੋਂ ਗਿਆ ਸੀ, ਫੈਮਿਲੀ ਗਈ ਹੈ ਔਰ ਬੱਚੇ ਔਰ ਬੀਵੀ ਉਹਨੇ, ਲੱਗਦਾ ਏ, ਮੈਂ ਨਹੀਂ ਕਹਿੰਦਾ ਕਿ ਉਹਨੇ ਮਾਰਿਆ, ਲੱਗਦਾ ਹੈ ਜੀ ਇਹ ਸ਼ੱਕ ਉਹਦੇ 'ਤੇ ਜਾਂਦਾ, ਕਿਉਂਕਿ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੁਸੀਂ ਦੱਸ ਰਹੇ ਹੋ ਉਹ ਫਿਰ ਵੇਖਣ ਵਾਲੇ ਵੀ ਕੱਢ ਲੈਣਗੇ ਉਹਦੇ ਵਿੱਚੋਂ ਕਿ ਕੀ ਹੈ, ਉਹਦੇ 'ਤੇ ਕੋਈ ਰੋਸ਼ਨੀ ਪਾਓ ਕੀ ਹੋਇਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਯਾਰ ਬਹੁਤ ਦੁੱਖ ਦਰਦ ਦੀ ਗੱਲ ਹੈ, ਇਹਦੇ ਤੇ ਸੁਣ ਕੇ ਵੀ ਬੰਦੇ ਨੂੰ ਰੂਹ ਕੰਬ ਜਾਂਦੀ। ਜਿਹੜਾ ਵੀ ਬੰਦਾ ਕੋਈ ਬਾਲ ਬੱਚੇ ਵਾਲਾ, ਔਲਾਦ ਵਾਲਾ, ਉਹਨੂੰ ਇਨਸਾਨੀਅਤ ਮੌਜੂਦ ਹੈ ਨਾ, ਉਹਦੇ ਵਾਸਤੇ ਦੁੱਖ ਦੀ ਗੱਲ ਹੈ ਕਿ ਇੱਕ ਇਨਸਾਨ, 4 ਇਨਸਾਨ ਇਸ ਦੁਨੀਆ 'ਤੇ ਚਲੇ ਗਏ ਨੇ, 3 ਬੱਚੇ ਮਾਸੂਮ, 4 ਜਾਨਾਂ ਦੀ ਮਾਂ ਵਿਚਾਰੀ ਮਾਸੂਮ, ਤੇ ਵਿਚਾਰੇ ਉਹ ਇੱਥੇ ਅਮਰੀਕਾ 'ਚ ਰਹਿ ਰਹੇ ਸਨ, ਕੈਲੀਫੋਰਨੀਆ 'ਚ ਰਹਿੰਦੇ ਸਨ ਤੇ ਜ਼ਿੰਦਗੀ ਗੁਜ਼ਾਰ ਰਹੇ ਸਨ। ਤੇ 16 ਸਾਲ ਬਾਅਦ ਯਾਨੀ ਕਿ ਉਹ ਪਾਕਿਸਤਾਨ ਗਏ ਨੇ ਫਸਟ ਟਾਈਮ ਬੱਚੇ। ਜਨਾਨੀ ਮੈਂ ਸਾਰੀ ਫੈਮਿਲੀ ਗਈ ਹੈ। ਤੇ ਇਸ ਜ਼ਮਾਨੇ ਦਾ ਮੈਂ ਨਾਸਿਰ ਡੋਗਰ ਨਾ ਗਾਲਬਨ ਜਿਸ ਬੰਦਾ ਜਿਹੜਾ ਬਚ ਗਿਆ ਫੈਮਿਲੀ ਜਿਹਦੇ ਬੱਚੇ ਸੀ 5 'ਚੋਂ 1 ਬਚ ਗਿਆ, ਬਾਕੀ 4 ਫੌਤ ਹੋ ਗਏ ਨੇ। ਉਹ ਲਾਹੌਰ ਚਲੇ ਗਏ ਨੇ ਇੱਥੋਂ ਕਰਕੇ। ਉਹਨਾਂ ਦਾ ਇੱਕ ਭਾਈ ਹੈ ਪੁਲਿਸ 'ਚ, DSP ਹੈ ਮੋਟਰਵੇ ਦਾ। ਉਹਨਾਂ ਭਾਈ ਨੂੰ ਰਾਬਤਾ ਕੀਤਾ ਹੋਣਾ ਕਿ ਬਈ ਅਸੀਂ ਆ ਰਹੇ, ਸਾਨੂੰ ਕੋਈ ਕਾਰ ਰੈਂਟ 'ਤੇ ਲੈ ਦੇ। ਅਤੇ ਉਹਨੇ ਕੋਈ ਰੈਂਟ 'ਤੇ ਉਹਨੂੰ ਕਿਸੇ ਟਾਊਨ 'ਚ ਲੈ ਦਿੱਤਾ ਕਾਰ ਸੁਸਾਇਟੀ ਦੇ ਵਿੱਚ, ਅਤੇ ਉੱਥੇ ਉਹ ਰਹਿ ਰਹੇ ਸਨ। ਅਤੇ 1 ਤਾਰੀਖ ਨੂੰ ਗਏ ਨੇ, ਅਤੇ ਜੁਮੇ ਨੂੰ ਜਿਹੜੀ 15-17 ਦਿਨਾਂ ਬਾਅਦ ਵੀ 2.5 ਹਫ਼ਤੇ ਬਾਅਦ ਜਿਹੜਾ ਨਾ ਉਹਨਾਂ ਦਾ ਮਸਲਾ ਖਰਾਬ ਹੋ ਗਿਆ, ਉਹ ਵਿਚਾਰੇ ਫੌਤ ਹੋ ਗਏ ਨੇ। ਲੇਕਿਨ ਮੈਨੂੰ ਜਿਹੜੀ ਚੀਜ਼ਾਂ ਸਟ੍ਰੇਂਜ ਲੱਗਦੀ, ਜਿਹੜੀ ਪੋਸਟ ਬਕੌਲ ਇੱਕ ਬੰਦਾ ਜਿਹੜਾ ਬਚ ਗਿਆ ਪੂਰੇ ਖਾਨਦਾਨ 'ਚੋਂ 5 'ਚੋਂ, ਜਿਹੜਾ ਉਸ ਘਰ 'ਚ ਰਹਿ ਰਿਹਾ ਸੀ, ਉਹਦੇ ਵੀ ਇੱਕ ਤਾਂ ਬਿਆਨਾਤ ਬੜੇ ਮਤਲਬ ਉਹਦੇ ਬਦਲੀ ਕੀਤੇ ਨੇ। ਦੂਸਰਾ ਉਹਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਬਈ ਮੈਨੂੰ ਜੁਮਾ ਪੜ੍ਹ ਕੇ ਆਇਆ ਅਤੇ ਮੈਨੂੰ ਜ਼ਨਾਨੀ ਨੇ ਕਿਹਾ ਕਿ ਇਹ ਲਿਸਟ ਲੈ ਜਾ। ਉਹ ਬੰਦਾ 6 ਵਜੇ ਜਾ ਰਿਹਾ ਗਰੋਸਰੀ ਲੈਣ ਵਾਸਤੇ ਜੀ, ਅਤੇ 1 ਘੰਟਾ 47 ਮਿੰਟ ਬਾਅਦ ਵਾਪਸ ਆ ਰਹੇ। ਹੁਣ ਲਾਹੌਰ ਤੁਸੀਂ ਆਪ ਵੀ ਰਹਿੰਦੇ ਰਹੇ ਹੋ, ਜਾਂਦੇ ਹੋ, ਇਤਨਾ ਦੂਰ ਤੋਂ ਤੁਸੀਂ ਜਾਂ ਤਾਂ ਕਿਸੇ ਪਿੰਡ ਤੋਂ ਕਿਸੇ ਸ਼ਹਿਰ ਜਾਓ ਨਾ, ਅਤੇ ਫਿਰ ਬੰਦਾ ਕਹਿੰਦਾ ਯਾਰ ਇਤਨਾ ਟਾਈਮ ਲੱਗਿਆ। ਔਰ ਘਰ ਦੀਆਂ ਚੰਦ ਚੀਜ਼ਾਂ ਹੀ ਹੁੰਦੀਆਂ ਨੇ, ਤੁਸੀਂ ਕਿਹੜਾ ਮਤਲਬ ਪੂਰਾ ਸਟੋਰ ਚੁੱਕ ਕੇ ਲੈ ਜਾਣਾ ਸੀ। ਜੀ ਜ਼ਾਹਿਰ ਹੈ 15 ਦਿਨ ਪਹਿਲੇ ਗਏ ਨੇ, ਤੇ ਗਰੋਸਰੀ ਤਾਂ ਉਹਨਾਂ ਪਹਿਲੇ ਵੀ ਕੀਤੀ ਹੋਣੀ ਹੈ, ਤੇ ਕੁਝ ਚੰਦ ਚੀਜ਼ਾਂ ਰਹਿ ਜਾਂਦੀਆਂ ਨੇ ਜਿਹੜੀਆਂ ਐਗਜ਼ੈਕਟਲੀ ਨਾਲ ਜਿਹੜਾ ਉਹ ਬੰਦਾ ਅੱਗੋਂ ਪਿੱਛੋਂ ਛੋਟਾ ਮੋਟਾ ਲੈ ਲੈਂਦਾ। ਤੇ ਇੱਕ ਤਾਂ ਬਹੁਤ ਦੇਰ ਲੱਗੀ ਗਈ ਹੈ ਇਸ ਕੰਮ ਦੇ ਵਿੱਚ, ਕਾਫੀ ਦੇਰ ਹੋ ਗਈ ਹੈ ਜੀ, ਠੀਕ ਹੈ। ਫਿਰ ਜਦੋਂ ਵਾਪਸ ਆਇਆ ਉਹ ਬਕੌਲ ਉਹਦੀ, ਕਿਉਂਕਿ ਜਿਸ ਪੜੋਸੀ ਉਹਨਾਂ ਦਾ ਨਾਮ ਵੀ ਨਾਸਿਰ ਚੱਠਾ ਸਾਹਿਬ ਹੈ, ਉਹਨਾਂ ਨੂੰ ਪਤਾ ਲੱਗਿਆ ਕਿ ਜੀ ਇਹਨਾਂ ਦੇ ਘਰ ਦੇ ਪਿਛਲੇ ਪਾਸੇ ਬੱਚੇ ਡਿੱਗੇ ਪਏ ਨੇ। ਬੱਚਾ ਉਹਨਾਂ ਨੂੰ ਇੱਕ ਬੱਚਾ ਨਜ਼ਰ ਆਇਆ ਪੈਨੂੰ। ਉਹਨਾਂ ਦੀ ਗਾਲਬਨ ਨੌਕਰਾਨੀ ਨੇ ਕਿਹਾ ਆ ਕੇ ਕਿ ਜੀ ਉਹਦੇ ਸਾਰੇ ਇਸ ਤਰ੍ਹਾਂ ਮਸਲਾ, ਉਹ ਆਏ ਨੇ, ਇਹਨਾਂ ਦੀ ਬੈਲ ਮਾਰੀ ਨੇ, ਅਤੇ ਨਾਸਿਰ ਡੋਗਰ ਗਿਆ, ਉਹਨਾਂ ਨੇ ਕਿਹਾ ਜੀ ਪਿਛਲੀ ਗਲੀ 'ਚ ਤੁਹਾਡਾ ਬੱਚਾ ਡਿੱਗਿਆ ਪਿਆ। ਉਹਨੇ ਕਿਹਾ ਜੀ ਮੇਰੇ ਬੱਚੇ ਤਾਂ ਮੂਵੀ ਵੇਖਣ ਗਏ ਨੇ, ਘਰ ਹੈ ਹੀ ਨਹੀਂ ਨੇ, ਤੁਸੀਂ ਜੇ ਪਿੱਛੇ ਡਿੱਗਿਆ ਤਾਂ ਪੁਲਿਸ ਨੂੰ ਕਾਲ ਕਰੋ। ਵਾਲਾ ਆਲਮ ਉਹਨਾਂ ਨੇ ਕਈ ਅਣਸੁਣੀ ਕਰਤੀ ਹੈ ਜਾਂ ਕੀ ਹੈ, ਲੇਕਿਨ ਬੰਦਾ ਥੋੜ੍ਹਾ ਬਹੁਤ ਪੁੱਛਦਾ ਤਾਂ ਹੈ ਯਾਰ ਕਿ ਯਾਰ ਕਿੱਥੇ ਡਿੱਗਿਆ, ਕਿਸ ਤਰ੍ਹਾਂ, ਕਿ ਇਨਸਾਨੀਅਤ ਦੇ ਨਾਤੇ ਚਲੋ ਤੁਹਾਡਾ ਬੱਚਾ ਨਹੀਂ, ਕਿਸੇ ਦਾ ਬੱਚਾ ਤਾਂ ਤੁਹਾਨੂੰ, ਚਲੋ ਉਹ ਫਿਲਹਾਲ ਕਹਿ ਰਹੇ ਜੀ ਮੈਂ ਸਮਝਿਆ ਕਿ ਪਿਛਲੀ ਗਲੀ 'ਚ ਕਿਸੇ ਬੰਦੇ ਦਾ ਬੱਚਾ ਡਿੱਗਿਆ ਸੀ, ਲੇਕਿਨ ਬੰਦਾ ਕੋਈ ਥੋੜ੍ਹੀ ਬਹੁਤ ਇਨਫੋਰਮੇਸ਼ਨ ਤਾਂ ਲੈਂਦਾ ਐਜ਼ ਇਨਸਾਨ। 1 ਮਿੰਟ ਮੈਂ ਤੁਹਾਨੂੰ ਇੱਥੇ ਥੋੜ੍ਹਾ ਜਿਹਾ ਨਾ, ਜੀ ਸਰ, ਕਿਉਂਕਿ ਮੈਂ ਵੀ ਜਾਂਦਾ ਰਿਹਾ ਲਾਹੌਰ, ਮੈਂ ਉੱਥੇ ਦੇ ਨਕਸ਼ੇ ਸਾਰੇ ਵੇਖੇ ਨੇ। ਜੀ ਬਿਲਕੁਲ। ਅੱਛਾ, ਹੁਣ ਉਹ ਜਿਹੜਾ ਨਾਸਿਰ ਚੱਠਾ ਉਹ ਇਹਦਾ ਨੇਬਰ ਹੈ? ਬਿਲਕੁਲ। 5 ਮਰਲੇ ਦਾ ਘਰ ਹੈ? ਜੀ। ਸ਼ੋਰ ਜੇ? ਜੀ ਸੁਣਿਆ ਨਾ ਤੁਸੀਂ? ਜੀ 5 ਮਰਲੇ ਦੇ ਘਰ ਸਾਰੇ ਬਣੇ ਨੇ। 5 ਮਰਲੇ ਦਾ ਜਿਹੜਾ ਨਹੀਂ, ਜਿਹੜਾ 5 ਮਰਲੇ ਦਾ ਮਕਾਨ ਨੇ ਨਾ, ਜੀ ਜੀ, ਉਹਦਾ ਨਕਸ਼ਾ ਇੱਥੇ ਮੈਂ ਤੁਹਾਨੂੰ ਸਮਝਾ ਦੇਣਾ, ਵੇਖਣ ਵਾਲਿਆਂ ਨੂੰ ਪਤਾ ਹੀ ਹੋਣਾ। ਉੱਥੇ ਇਹ 5 ਮਰਲੇ ਦੇ ਪਲਾਟ ਨੇ। ਜੀ ਬਿਲਕੁਲ। ਇਹਦਾ ਜਿਹੜੀ ਬਾਲਕਨੀ ਹੈ ਇਸ ਜਗ੍ਹਾ ਤੇ, ਜੀ ਜੀ, ਇਹਨਾਂ ਨੂੰ ਇੱਥੋਂ ਕਿੱਕਰ ਨਜ਼ਰ ਆ ਗਿਆ? ਨਹੀਂ ਪਿਛਲੇ ਪਾਸੇ ਘਰ ਸੀ, ਇਹ ਨਾਲ ਸੀ, ਕਿਸ ਤਰ੍ਹਾਂ ਨਜ਼ਰ ਆਇਆ? ਪਿਛਲੇ ਪਾਸੇ ਤੁਸੀਂ ਕਹੋ ਤਾਂ ਮੈਂ ਮੰਨ ਲੈਣਾ, ਨਹੀਂ ਪਿਛਲੇ ਪਾਸੇ ਨਾ, ਕਿ ਇਹ ਇਹਨਾਂ ਦਾ ਇੱਧਰ ਹੈ, ਉਹਨਾਂ ਦਾ ਇੱਧਰ ਹੈ, ਇੱਥੋਂ ਨਜ਼ਰ ਆ ਸਕਦਾ ਪਿੱਛੋਂ। ਵਾਲਾ ਆਲਮ, ਕਿਉਂਕਿ ਜਿਹੜੇ 5 ਮਰਲੇ ਦੇ ਨਕਸ਼ੇ ਬਣੇ ਨਾ, ਉਹ ਉੱਥੇ ਇਸ ਤਰ੍ਹਾਂ ਦੇ ਹੀ ਬਣਦੇ ਨੇ। ਨਹੀਂ ਲੇਕਿਨ ਜਿੰਨੀ ਉਹਨਾਂ ਦਾ ਸਾਈਜ਼ ਹੁੰਦਾ ਜੇ ਨਾ। ਜੀ, ਇਹ ਹੁਣ ਤੁਹਾਡੀ ਘਰ ਦੀ ਬੈਕ ਸਾਈਡ ਹੈ, ਮੇਰੀ ਬੈਕ ਸਾਈਡ ਹੈ, ਮੈਂ ਹੁਣ ਇੱਥੇ ਖੜਾ ਵਾਂ ਤੇ ਮੈਂ ਇੱਥੋਂ ਲੈਫਟ ਸਾਈਡ ਤੁਹਾਡਾ ਘਰ ਨਹੀਂ ਵੇਖ ਸਕਦਾ? ਨਹੀਂ, ਇਹ ਤੁਸੀਂ ਅਗਰ ਸਾਈਡ ਬਾਏ ਸਾਈਡ ਨੇ ਨਾ, ਜੀ ਸਾਈਡ ਬਾਏ ਸਾਈਡ ਦੀ, ਫਿਰ ਬਾਲਕਨੀ ਨਜ਼ਰ ਨਹੀਂ ਆਏਗੀ।
ਉਹ ਵੈਂਟੀਲੇਸ਼ਨ ਫਿਰ ਨਜ਼ਰ ਨਹੀਂ ਆਏਗੀ। ਅੱਛਾ, ਇਹ ਥੱਲੇ ਜਿਹੜੀ ਵੀ ਉਹ ਡੀਪ ਹੁੰਦੀ ਔਰ ਦਰਮਿਆਨ ਚ ਹੁੰਦੀ ਹੈ, ਔਰ ਉਹਦਾ ਸਾਈਜ਼ ਚਲੋ ਥੋੜਾ ਇਹ ਤਾਂ ਇਸ ਚੀਜ਼ ਦੇ ਬਾਰੇ ਮੈਨੂੰ ਨਹੀਂ ਪਤਾ, ਲੇਕਿਨ ਕਹਿੰਦੇ ਨਹੀਂ ਡਾਊਟ ਹੈ ਨਾ, ਪੁਆਇੰਟ ਹੈ ਕਿ ਤੁਸੀਂ ਉਹਨੂੰ ਕੀ ਕਰਨ ਨਜ਼ਰ ਆਈ। ਉਹਨਾਂ ਦੇ ਘਰ ਕੋਈ ਨੌਕਰਾਨੀ ਕੰਮ ਕਰਦੀ ਕਿਸੇ ਬੱਚੀ ਨੇ, ਉਹਨਾਂ ਨੇ ਆ ਕੇ ਦੱਸਿਆ ਉਹਨੂੰ, ਉਹ ਗਏ ਨੇ ਬੈਲ ਮਾਰੀ ਨੇ, ਉਹਨਾਂ ਨੇ ਦੱਸਿਆ ਕਿ ਜੀ ਇਸ ਤਰ੍ਹਾਂ ਇਹ ਗੱਲਾਂ ਮਦਈ ਦੱਸ ਰਿਹਾ, ਉਹ ਨਾਸਰ ਡੋਗਰ ਦੱਸ ਰਿਹਾ ਜਾਂ ਬਾਹਰ ਦੇ ਬੰਦੇ ਦੱਸ? ਥਰਡ ਪਰਸਨ ਨੇ ਜਿਹੜੇ ਪੜੋਸੀ ਨੇ, ਜਿਹੜੇ ਨਾਸਿਰ ਚੱਠਾ ਸਾਹਿਬ ਨੇ ਪੜੋਸੀ ਨੇ, ਉਹਨਾਂ ਨੇ ਬਕਾਇਦਾ ਬਿਆਨ ਦਿੱਤਾ ਆਪਣਾ ਜੇ ਵੀ ਉਹਨਾਂ ਨੇ ਸੀ, ਤੇ ਉਹ ਚਲੇ ਗਏ ਨੇ। ਫਿਰ ਪਰੇਸ਼ਾਨ ਸਨ ਬੜੇ, ਉਹਨਾਂ ਨੇ ਜਾ ਕੇ ਸਾਹਮਣੇ ਜਿਹੜਾ ਕੋਈ ਦੁਕਾਨਦਾਰ ਸੀ ਉਹਨਾਂ ਵੀ ਗੱਲਬਾਤ ਕੀਤੀ ਹੈ ਕਿ ਯਾਰ ਮੈਂ ਇਹਨਾਂ ਨੂੰ ਕਿਹਾ ਭਾਈ ਨੇ ਕਿ ਬਈ ਤੇਰੇ ਘਰ ਦੇ ਪਿੱਛੇ ਜਿਹੜੀ ਜਗ੍ਹਾ ਹੈ ਉੱਥੇ ਬੱਚਾ ਡਿੱਗਾ ਪਿਆ, ਮੈਨੂੰ ਵੇਖ ਨਜ਼ਰ ਆਇਆ ਸੀ ਪਹਿਲੋਂ, ਤੇ ਉਹਨਾਂ ਨੇ ਕਿਹਾ ਕਿ ਮੇਰੇ ਬੱਚੇ ਘਰ ਨਹੀਂ ਉਹ ਤੇ ਕੋਈ ਰੈਸ਼ਨ, ਉਹ ਥੋੜੀ ਦੇਰ ਬਾਅਦ ਨਾਲ ਕਹਿੰਦੇ ਸਾਰੇ ਜਾਂਦੇ 3-4 ਹੋ ਗਏ ਨਾਲ ਚਲੇ ਗਏ। ਜਿਸ ਤਰ੍ਹਾਂ ਪਾਕਿਸਤਾਨ ਹੁੰਦਾ ਹੈ ਉੱਥੇ ਤਾਂ ਬੰਦੇ ਕਿ ਨਾਲ ਟੁਰ ਬੰਦੇ ਇਨਸਾਨੀਅਤ ਦੇ ਨਾਤੇ ਕਿ ਜਾ ਚੱਲੀ ਯਾਰ ਅੱਗੇ ਸਮਝਾ ਕੇ ਆਈਏ, ਮਤਲਬ ਬੰਦਾ ਨਵਾਂ ਆਇਆ ਸਾਡੇ ਇਲਾਕੇ 'ਚ, ਇਹਨਾਂ ਦਾ ਪਤਾ ਸੀ ਕਿ ਬਾਹਰੋਂ ਆਇਆ ਬਈ ਇੱਥੇ, ਬਲਕਿ ਉਹਨਾਂ ਨੂੰ ਇਹ ਪਤਾ ਨਾਰੋਵਾਲ ਤੋਂ ਆਏ ਨੇ, ਜਿਹੜਾ ਉਹਨਾਂ ਨੇ ਦੱਸਿਆ ਕਿ ਬਈ ਸਾਨੂੰ ਇਹਨਾਂ ਦੇ ਭਾਈ ਨੇ ਆ ਕੇ ਦੱਸਿਆ ਸੀ ਕਿ ਬਈ ਨਾਰੋਵਾਲ ਤੋਂ ਆ ਰਹੇ ਨੇ, ਕਿ ਪਿੱਛੋਂ ਹੀ ਬਿਲੋਂਗ ਉੱਧਰੋਂ ਕਰ ਸਨ। ਜੀ ਉਹ ਉੱਥੇ ਗਏ ਨੇ, ਫਿਰ ਉਹਨਾਂ ਨੂੰ ਫਿਰ ਜਾ ਕੇ ਉਹਨਾਂ ਨੇ ਉੱਥੇ ਵੇਖਿਆ ਕਿ ਜੀ ਅੱਲਾ ਮਾਫੀ ਇੱਕ ਬੱਚਾ ਜਿਹੜਾ ਸੀ ਉਹ ਡਿੱਗਿਆ ਸੀ ਬਾਹਰ, 2 ਚਾਦਰ ਦੇ ਵਿੱਚ ਲਪੇਟੇ ਪਏ ਸਨ। ਠੀਕ ਹੈ, 3 ਬੱਚੇ ਵਿਚਾਰੇ ਫੌਤ ਹੋ ਚੁੱਕੇ ਸਨ। ਉਹਨਾਂ ਦੀ ਮਾਂ ਨੂੰ ਜਿਸ ਦਾ ਪਤਾ ਲੱਗਿਆ ਤੇ ਉਹ ਨਸੀ ਘਰ ਤੋਂ ਬਾਹਰਲੀ ਸਾਈਡ ਤੇ ਉਹ ਜਣਨ ਨੂੰ ਫੜ ਕੇ ਚਿਕਣ ਦੀ ਕੋਸ਼ਿਸ਼ ਕੀਤੀ ਵੀ ਬਾਹਰ ਨਾ ਨਿਕਲ ਸਕੇ, ਤੇ ਉਹ ਫਿਰ ਇਹਦਾ ਘਰ ਨਿਕਲ ਕੇ ਉਹਦਾ ਇੱਕ ਹੀ ਬਿਆਨ ਸੀ ਕਿ ਮੇਰੇ ਬੱਚੇ ਮੈਨੂੰ ਬਚਾਓ, ਮੇਰੇ ਬੱਚੇ ਨੇ ਮਾਰਤਾ ਗਾਲ ਪੈਣਾ, ਮੈਂ ਸੁਣਨੇ 'ਚ ਆਇਆ। ਤੇ ਉਹ ਵਿਚਾਰੀ ਉੱਥੇ ਉਲਟੀ ਕੀਤੀ ਤੇ ਉਹ ਵੀ ਡਿੱਗ ਗਈ ਹੈ, ਉਹਨੂੰ ਲੈ ਗਏ ਨਾਲ ਦੇ ਕਲੀਨਿਕ ਤੇ ਚੁੱਕ ਕੇ, ਉਹ ਜਿਹੜੀ ਸੁਸਾਇਟੀ ਦੀ ਗੱਡੀ ਸੀ ਉਹਨਾਂ ਨੇ ਉਸ 'ਚ ਹੀ ਪਾਇਆ ਜੇ ਸਿਕਿਉਰਿਟੀ ਟਾਈਪ ਹੁੰਦੀ ਹੈ, ਤੇ ਉੱਥੇ ਗਈ ਉਹ ਵਿਚਾਰੀ, ਉੱਥੇ ਉਹ ਫੌਤ ਹੋ ਗਈ ਹੈ। ਤੇ ਇਹਨਾਂ ਦਾ ਫਿਰ ਉਹ ਕਹਿੰਦੇ ਕਿ ਮੈਂ ਜਦ ਵਾਪਸ ਆਇਆ ਤੇ ਜੀ ਮੈਨੂੰ ਆਈਸਕ੍ਰੀਮ ਦੀ ਆਫਰ ਕੀਤੀ ਗਈ ਹੈ, ਤੇ ਕਿ ਮੈਂ ਆਈਸਕ੍ਰੀਮ ਨਹੀਂ ਖਾਧੀ, ਇਹਨਾਂ ਨੇ ਆਈਸਕ੍ਰੀਮ ਖਾਧੀ ਹੈ। ਉਸ ਦਿਨ ਗਾਲਬਨ ਹਲਵਾ ਵੀ ਕਲੀਅਰ ਕਰੋ ਨਾ ਕਿੰਨੇ ਕੀਤਾ ਪੁਆਇੰਟ ਨਾਲ, ਫਿਰ ਉਹ ਬੰਦਿਆਂ ਨੂੰ ਪਤਾ ਵੀ ਸਮਝ ਵੀ ਆਵੇ ਨਾ ਕੀ ਬਈ ਕਿਹਨੇ ਹਲਵਾ ਨਹੀਂ ਖਾਧਾ। ਨਹੀਂ ਕਿ ਆਈਸਕ੍ਰੀਮ ਕਿੰਨੇ ਆਖਿਆ ਤੇ ਕਿਹਨੂੰ ਆਖਿਆ? ਵਾਈਫ ਨੇ ਕਿਹਾ, ਨਾਸਿਰ ਡੋਗਰ ਦੀ ਵਾਈਫ ਨੇ ਕਿਹਾ ਕਿ ਆਈਸਕ੍ਰੀਮ ਖਾ ਲਓ, ਬਾਹਰੋਂ ਜਦੋਂ ਵਾਪਸ ਆਏ ਨੇ ਉਹਨੇ ਕਿਹਾ ਜੀ ਮੈਂ ਨਹੀਂ ਖਾਣੀ, ਵਾਈਫ ਨੇ ਖਾਧੀ ਹੈ, 3 ਬੱਚਿਆਂ ਨੇ ਖਾਧੀ ਹੈ। ਤੇ ਉਹਨਾਂ ਨੇ ਨਾਸਿਰ ਡੋਗਰ ਨੇ ਨਹੀਂ ਖਾਧੀ, ਜੋ ਵੀ ਵਜ੍ਹਾ ਸੀ। ਉਹਦੇ 'ਚ ਫਿਰ ਜਿਹੜਾ ਨਾ ਉਹ ਥੋੜ੍ਹਾ ਬਹੁਤ ਜਿਸ ਇਨਵੈਸਟੀਗੇਸ਼ਨ ਹੋਈ ਤਾਂ ਖੈਰ ਪੁਲਿਸ ਨੇ ਪਤਾ ਨਹੀਂ ਇਸ ਤਰ੍ਹਾਂ ਕਿਉਂ ਕੀਤਾ ਕਿ ਉਹ ਖੁਦ ਜਾ ਕੇ ਵੀ ਉੱਥੇ ਵਾਰ ਹੁੰਦੇ ਨੇ, ਹੱਥ ਲਾਉਂਦੇ ਰਹੇ ਨੇ ਦਰਵਾਜ਼ਿਆਂ ਨੂੰ, ਉਹ ਐਸਾ ਕੋਈ ਯਾਨੀ ਜਿੱਥੇ ਕ੍ਰਾਈਮ ਸੀਨ ਕਹਿੰਦੇ ਜਿੱਥੇ ਜੁਰਮ ਹੁੰਦਾ ਉਸ ਜਗ੍ਹਾ ਨੂੰ ਨਾ ਬੰਦ ਕਰ ਦਿੰਦੇ, ਜਿਵੇਂ ਕਾਰਡਨ ਆਫ ਕਰਕੇ, ਤੇ ਫਿਰ ਫੋਰੈਂਸਿਕ ਵਾਲੇ ਨੂੰ ਆਉਣਾ ਚਾਹੀਦਾ, ਹਰ ਇੱਕ ਬੰਦੇ ਨੂੰ ਆ ਕੇ ਆਪਣਾ ਕੰਮ ਕਰਨਾ ਚਾਹੀਦਾ, ਕਿਉਂਕਿ ਹਰ ਇੱਕ ਚੀਜ਼ ਦਾ ਅੱਜ ਕੱਲ੍ਹ ਪਾਕਿਸਤਾਨ 'ਚ ਵੀ ਬੜੀ ਜਦੀਦ ਟੈਕਨੋਲੋਜੀ ਆ ਚੁੱਕੀ ਹੈ। ਇਨਵੈਸਟੀਗੇਸ਼ਨ ਦੇ ਮੁਤਾਬਿਕ ਕਰਨਾ ਚਾਹੇ ਤਾਂ ਪੁਲਿਸ 5 ਮਿੰਟ ਨਹੀਂ ਲਾਉਂਦੀ ਜੀ, ਉਹਨਾਂ ਕੋਲ ਮਤਲਬ ਜਿਹੜਾ ਨਾ ਬਹੁਤ ਐਡਵਾਂਸ ਹੋ ਚੁੱਕੇ ਨੇ ਜੇ ਉਹ ਕਰਨਾ ਚਾਹਣ ਤਾਂ। ਤੇ ਉਹ ਜਨਾਬ ਖੈਰ ਬਾਅਦ 'ਚ ਆਏ ਨੇ, ਉਹ ਇਹ ਬੰਦਾ ਵੀ ਪਹਿਲਾਂ ਜਿਹੜੇ ਪੜੋਸੀ ਨੇ ਕਹਿੰਦੇ ਸਾਨੂੰ ਆਵਾਜ਼ ਆਈ ਹੈ ਕਿ ਬੱਚਿਆਂ ਦੀ ਚੀਖਣੇ ਦੀ ਵੀ, ਤੇ ਉਹ ਇਹ ਵੀ ਕਹਿਣਾ ਜਿਸ ਆ ਰਿਹਾ ਸੁਣਿਆ ਕਿ ਬੱਚੇ ਜਿਸ ਵਕਤ ਵਿਚਾਰੇ ਉੱਥੇ ਜ਼ਹਿਰ ਚਲੀ ਗਈ ਅੰਦਰ ਬਾਥਰੂਮ 'ਚ ਡਿੱਗੇ ਨੇ, ਉੱਥੇ ਉਲਟੀਆਂ ਕਰ ਰਹੇ ਸਨ, ਤੇ ਉਹਨਾਂ ਦਾ ਗਾਲਬਨ ਜਿਸ ਸਾਹ ਨਹੀਂ ਨਿਕਲ ਸੀ, ਗਲਾ ਵੀ ਦਬਾਇਆ ਗਿਆ ਕਿ ਬਈ ਇਹ ਹੁਣ ਚੁੱਪ ਹੀ ਕਰ ਜਾਣ, ਮਰ ਜਾਣ, ਨਹੀਂ ਕਿ ਬੋਲਣ ਨਹੀਂ। ਫਿਰ ਇੱਕ ਕਮਰੇ 'ਚੋਂ ਬਾਥਰੂਮ 'ਚੋਂ ਲਿਆ ਕੇ ਕਮਰੇ 'ਚ ਖਿੱਚ ਕੇ ਬਾਹਰ ਉਸ ਚਾਦਰ ਦੇ ਵਿੱਚ ਜਾ ਕੇ ਪਿੱਛੇ ਬਾਲਕਨੀ ਦੇ ਵਿੱਚ ਜਾ ਕੇ ਉਹਨਾਂ ਨੂੰ ਉੱਥੇ ਲਪੇਟਤਾ ਗਿਆ। ਉਹ ਫਿਰ ਉਹ ਜਿਹੜਾ ਇੱਕ ਬੱਚਾ ਜਿਹੜਾ ਨਿਕਲਿਆ ਮੈਂ ਵੀ ਉਹ ਤੜਫ ਤੜਫ ਕੇ ਬਾਹਰ ਫਿਰ ਨਿਕਲ ਆਇਆ। ਫਿਰ ਉਹ ਜਿਹੜਾ ਦਰਵਾਜ਼ਾ ਸੀ ਉਹਨੂੰ ਬੰਦ ਕਰਕੇ ਤੇ ਉਹਦੇ ਅੱਗੇ ਬੈਡ ਤੋਂ ਗਦਾ ਚੁੱਕ ਕੇ ਉਹ ਵੀ ਲਾ ਦਿੱਤਾ ਗਿਆ। ਮੈਟਰਸ ਲਾਇਆ ਜੀ, ਮੈਟਰਸ ਲਾ ਦਿੱਤਾ। ਹੁਣ ਹਸਬੈਂਡ ਕਹਿੰਦੇ ਕਿ ਜੀ ਮੇਰੀ ਵਾਈਫ ਨੂੰ ਥੋੜ੍ਹਾ ਬਹੁਤ ਦਿਮਾਗੀ ਪ੍ਰੋਬਲਮ ਸੀ, ਠੀਕ ਹੈ ਨਾ, ਸਾਰਾ ਉਹ ਜ਼ਨਾਨੀ ਤੇ ਪਾਤੇ, ਉਹ ਵਿਚਾਰੀ ਤੇ ਫੌਤ ਹੋ ਗਈ। ਹੁਣ ਮੋਇਆ ਬੰਦਾ ਤਾਂ ਆਪਣੀ ਸਰ ਦੇਖੋ ਦਿਮਾਗੀ ਪ੍ਰੋਬਲਮ ਹੋਣਾ ਠੀਕ ਹੈ ਜੀ, ਮੰਨ ਲਿਆ ਉਹਨੂੰ ਦਿਮਾਗੀ ਪ੍ਰੋਬਲਮ ਸੀ, ਲੇਕਿਨ ਉਹ ਵੀ ਕਲੀਅਰ ਹੋ ਗਿਆ ਕਿ ਉਹ ਪਿਛਲੇ 3-4 ਮਹੀਨੇ ਤੋਂ ਠੀਕ ਸੀ, ਔਰ ਉਹਦੇ 9 ਮਹੀਨੇ ਤੋਂ ਠੀਕ ਸੀ। ਉਹਦੇ ਉਹ ਰਿਕਾਰਡਿੰਗ ਆ ਗਈ ਹੈ, ਇੱਥੇ ਕੋਈ ਉਹਦੀ ਫਰੈਂਡ ਹੈ ਉਹਨੇ ਰਾਬਤਾ ਕਰ ਲਿਆ 9 ਮਹੀਨੇ ਪਹਿਲੇ। ਅੱਛਾ, ਉਹਦਾ ਦਿਮਾਗ ਖਰਾਬ ਸੀ। ਹੁਣ ਉਹਨੇ ਜਾ ਕੇ ਜ਼ਹਿਰ ਤੇ ਨਹੀਂ ਆਉਂਦਾ ਜਿਹੜਾ ਬੱਚਿਆਂ ਨੂੰ ਦਿੱਤਾ ਗਿਆ, ਬਿਲਕੁਲ ਉਹ ਤੇ ਕੋਈ ਸ਼ੌਰ ਵਾਲਾ ਬੰਦਾ ਹੀ ਗਿਆ ਨਾ ਲੈ ਕੇ ਆਇਆ, ਕਿਉਂਕਿ ਉੱਥੋਂ ਕੈਪਸੂਲ ਮਿਲਿਆ ਇੱਕ, ਉਹਨਾਂ ਨੂੰ ਬਕਾਇਦਾ ਉਹ ਡਰਾਪਰ ਵੀ ਮਿਲੇ ਨੇ, ਕਾਫੀ ਚੀਜ਼ਾਂ ਮਿਲੀਆਂ, ਕਾਫੀ ਚੀਜ਼ਾਂ ਜਿਹੜੀਆਂ ਨੇ ਐਵੀਡੈਂਸ ਇਕੱਠੇ ਹੋਏ ਨੇ, ਕਿਉਂਕਿ ਹੁਣ ਜਿਤਨੇ ਵੀ ਬਿਆਨ ਆ ਰਹੇ ਨੇ ਉਹ ਤਾਂ ਸਾਰੇ ਡੋਗਰ ਦੇ ਹੀ ਆ ਰਹੇ ਨੇ ਨਾ ਜੀ। ਬਿਲਕੁਲ, ਜਿਹੜਾ ਬਚ ਗਿਆ ਉਹ ਜਿਤਨੇ ਵੀ ਬਿਆਨ ਦੇ ਰਿਹਾ ਕੋਈ ਦੂਜੇ ਨਾਲ ਰਲ ਨਹੀਂ ਰਿਹਾ, ਫਸ ਗਿਆ। ਹੁਣ ਉਹਦੀ ਵਜ੍ਹਾ ਹੈ
ਕਿ ਇੱਕ ਗੱਲ ਯਾਦ ਰੱਖਣਾ, ਸੱਚ ਹੁੰਦਾ, ਝੂਠ ਹੁੰਦਾ, ਔਰ ਦੂਸਰਾ ਸਿਆਣੇ ਕਤਲ ਨਹੀਂ ਅੱਜ ਛੁਪਦਾ ਨਹੀਂ, ਜੇ। ਅੱਜ ਨਹੀਂ, ਇਹ ਤਾਂ ਅਸੀਂ ਪੁਰਾਣਾ ਸੁਣਦੇ ਆ ਰਹੇ ਹਾਂ ਨਾ ਕਿ ਕਤਲ ਕਦੀ ਨਹੀਂ ਛੁਪਿਆ। ਨਹੀਂ ਛੁਪਦਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਤੇ ਹੁਣ ਜਿਤਨੀ ਟੈਕਨੋਲੋਜੀ ਹੁਣ ਤਾਂ ਉਸ ਵੇਲੇ ਪਤਾ ਲੱਗ ਜਾਂਦਾ ਜੀ। ਔਰ ਉਹਨਾਂ ਦਾ ਜਿਹੜਾ ਭਾਈ ਹੈ DSP, ਉਹ ਭਰਾ ਨਾਲ ਸਾਥ ਦਿੰਦੇ ਨੇ, ਕੋਈ ਸ਼ੱਕ ਨਹੀਂ, ਦੇਣਾ ਚਾਹੀਦਾ ਹੈ। ਹੋ ਸਕਦਾ ਉਹਨਾਂ ਨੇ ਰਲ ਕੇ ਕੀਤਾ ਹੈ, ਲੇਕਿਨ ਸਲਾਹ ਨਾਲ ਕੀਤਾ ਹੋਇਆ। ਉਹਨਾਂ ਨੂੰ ਇੱਕ ਪਾਕਿਸਤਾਨ ਪੁਲਿਸ ਦੇ ਵਿੱਚ ਨੇ ਉਹਨਾਂ ਨੂੰ ਆਪਣੇ ਇਦਾਰੇ 'ਚ ਰਹਿ ਕੇ ਐਟਲੀਸਟ ਕਹਿੰਦੇ ਨੇ ਯਾਰ ਇਸ ਦੀ ਜੋ ਵੀ ਬਣਦੀ ਇਨਵੈਸਟੀਗੇਸ਼ਨ ਨਾਲ ਜਾ ਰਹੇ ਨੇ, ਰਾਤ ਨੂੰ ਦਿਨ ਨੂੰ, ਜਿਸੇ ਵੀ ਹੈ ਪੁਲਿਸ ਨੂੰ। ਐਂਡ ਪੁਲਿਸ ਨੇ ਬੇਸਿਕਲੀ ਉਹਨਾਂ ਨੂੰ ਇੱਕ ਆਜ਼ਾਦ ਛੱਡ ਦਿੱਤਾ ਕਿ ਠੀਕ ਹੈ ਜੀ ਤੁਸੀਂ ਜਾਓ, ਜਿਸੇ ਤੱਕ ਨਤੀਜਾ ਨਹੀਂ ਆਉਂਦਾ ਫੋਰੈਂਸਿਕ ਦਾ ਤਾਂ ਸਾਰਾ ਕੁਝ ਤੇ ਤੁਸੀਂ ਸਾਡਾ ਨੂੰ ਫਰੀ ਹੋ ਦੇ ਹੀ ਗਿਆ ਜੀ। ਅਸੀਂ ਅਮਰੀਕਨ ਨੈਸ਼ਨਲ ਨੂੰ ਅਸੀਂ ਕਿਸ ਤਰ੍ਹਾਂ ਰੱਖ ਲਈ, ਸਬੂਤ ਕੋਈ ਨਹੀਂ ਹੈ ਉਹ, ਲੇਕਿਨ ਤੁਸੀਂ ਆਬਜ਼ਰਵੇਸ਼ਨ 'ਤੇ ਰੱਖੋ। ਫਿਰ ਉਹ ਜਿਹੜੀ ਵਿਚਾਰੀ ਫੌਤ ਹੋਈ ਹੈ ਨਾਸਿਰ ਡੋਗਰ ਦੀ ਵਾਈਫ, ਉਹਦੀ ਸਿਸਟਰ ਹੁੰਦੀ ਹੈ, ਕੈਨੇਡਾ ਰਹਿੰਦੀ ਹੈ, ਇੱਕ ਉਹਦੀ ਕੈਲੀਫੋਰਨੀਆ ਨਾਲ ਹੀ ਨੇੜੇ ਨੇਬਰਹੁੱਡ 'ਚ ਰਹਿੰਦੀ ਸੀ ਜਿੱਥੇ ਰਹਿੰਦੇ ਨੇ। ਅਤੇ ਕੈਨੇਡਾ ਵਾਲੀ ਦੇ ਜਿਹੜਾ ਹਸਬੈਂਡ ਉਹ ਰਿਟਾਇਰਡ ਬ੍ਰਿਗੇਡੀਅਰ ਫੌਜ 'ਚੋਂ। ਫਿਰ ਉਹਨੇ ਫਿਰ ਆਪਣਾ ਜ਼ੋਰ ਲਾਇਆ ਅਤੇ ਉਹਨੇ ਕਿਹਾ ਇਨਵੈਸਟੀਗੇਸ਼ਨ ਪ੍ਰੋਪਰ ਕਰੋ ਜੀ ਉਹ। ਫਿਰ ਹੁਣ ਦੁਬਾਰਾ ਉਹਨੂੰ ਪਾਸਪੋਰਟ ਦੇ ਡਾਕੂਮੈਂਟ ਲੈ ਲੈਣੇ ਅਤੇ ਉਹਨੂੰ ਕਿਹਾ ਕਿ ਹੁਣ ਤੂੰ ਜਾ ਨਹੀਂ ਸਕਦਾ। ਅਰੈਸਟ ਅਜੇ ਵੀ ਨਹੀਂ ਹੋਇਆ, ਲੇਕਿਨ ਉਹਦੀ ਆਬਜ਼ਰਵੇਸ਼ਨ ਰੱਖੀ ਉਹਨਾਂ ਨੇ। ਲੇਕਿਨ ਅੱਛਾ ਕਰ ਰਹੇ ਨੇ, ਸਹੀ ਸਭ ਕੁਝ ਕਰ ਰਹੇ, ਲੇਕਿਨ ਉਹ ਜਿਸ ਤਰ੍ਹਾਂ ਕਿ ਅਮਰੀਕਨ ਨੈਸ਼ਨਲ ਸਨ ਜਾਂ ਅਮਰੀਕਨ ਸਿਟੀਜ਼ਨ ਸਨ, ਅਤੇ ਅੰਬੈਸੀ ਵੀ ਥੋੜ੍ਹੀ ਬਹੁਤ ਇਨਫੋਰਮੇਸ਼ਨ ਪਹੁੰਚੀ ਇਨਵੋਲਵ ਹੈ, ਲੇਕਿਨ ਉਹਨਾਂ ਨੂੰ ਇਹ ਕੇਸ ਦੇ ਵਿੱਚ FBI ਨੂੰ ਇਨਵੋਲਵ ਕਰਨਾ ਚਾਹੀਦਾ। ਕਿਉਂ ਹੋ ਜਾਣੀ ਹੁਣ? ਉਹਦੀ ਵਜ੍ਹਾ ਕਿ ਇਹ ਜਿਹੜਾ ਜਿਸ ਨੇ ਵੀ ਕੀਤਾ, ਲੈਟ ਸੇ ਹੁਣ ਉਸ ਔਰਤ ਦੇ ਇਲਜ਼ਾਮ ਲਾ ਰਿਹਾ, ਮੈਂ ਨਹੀਂ ਮੰਨ ਸਕਦਾ, ਨਹੀਂ ਸਵਾਲ ਹੀ ਮੈਂ ਨਹੀਂ ਮੰਨ ਸਕਦਾ, ਲੇਕਿਨ ਵੇਖੋ ਯਾਰ ਇੱਕ ਬੈਨੀਫਿਟ ਆਫ ਦ ਡਾਊਟ ਦੇਣਾ ਚਾਹੀਦਾ ਨਾ, ਮਿਸਾਲ ਦੇ ਨਾ ਸਰ। ਕੋਈ ਨਹੀਂ, ਮੇਰੀ ਗੱਲ ਤਾਂ ਸੁਣੋ ਨਾ, ਇਸ 'ਚ 0% ਚਾਂਸ ਚਲੋ ਔਰਤ ਦਾ ਕਹਿ ਲਓ, ਕਿਉਂਕਿ ਬਾਕੀ ਤਾਂ ਜਿਹੜਾ ਸਾਰੇ ਦੇ ਪੁਲਿਸ ਵਾਲੇ ਨੇ ਵੀ ਅਤੇ ਮੀਡੀਆ ਵੀ ਉਹਨਾਂ ਨੇ ਪ੍ਰੈਸ਼ਰ ਪਾ ਦਿੱਤਾ ਜੀ 50-50 ਹੋ ਗਿਆ। ਲੇਕਿਨ ਮੈਂ ਨਹੀਂ ਮੰਨ ਸਕਦਾ ਕਿ ਇੱਕ ਚਲੋ ਔਰਤ ਦੀ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਕਸਪਲੇਨ ਕਰਦਾ, ਮੈਂ ਜਿਹੜੀ ਸੁਣੀਆਂ ਨੇ ਗੱਲਾਂ ਅੱਜ ਤੱਕ, ਕਿ ਔਰਤ ਦੇ ਕੇਸ ਪਾ ਦਿੱਤਾ ਜੀ ਉਹਨੇ ਕੀਤਾ, ਫੋਰ ਐਗਜ਼ਾਮਪਲ ਅੱਲਾ ਮਾਫ ਕਰੇ, ਉਹਨੇ ਜ਼ਹਿਰ ਵੀ ਚਲੋ ਦੇ ਦਿੱਤਾ ਹੈ, ਚਲੋ ਕਿਸ ਤਰ੍ਹਾਂ ਉਸਕੋ ਆ ਵੀ ਗਿਆ ਹੈ, ਲੇਕਿਨ ਉਹ ਬੱਚਿਆਂ ਦਾ ਗਲਾ ਦਬਾ ਕੇ ਫਿਰ ਇੱਕ ਤੁਹਾਨੂੰ ਪਤਾ ਖੁੱਲ੍ਹੇ ਕਮਰੇ ਬਾਥਰੂਮ ਦੇ ਬੱਚੇ ਨੂੰ ਲਿੱਤਾ, ਉਹ 16 ਸਾਲ ਦਾ ਜਵਾਨ ਬੱਚਾ ਹੁੰਦਾ ਹੈ। ਇੱਕ ਔਰਤ ਵਾਸਤੇ ਇਤਨਾ ਵਜ਼ਨੀ ਬੱਚੇ ਨੂੰ ਉੱਥੇ ਤੱਕ ਲੈ ਜਾਣਾ ਮੁਸ਼ਕਿਲ ਹੈ, ਫਿਰ 2 ਛੋਟੇ ਨੂੰ ਵੀ। ਔਰ ਅਸੀਂ ਸਿਰਫ ਸੁਣ ਕੇ ਸਾਡਾ ਦਿਲ ਤੜਪ ਗਿਆ, ਅੱਖਾਂ 'ਚ ਆਂਸੂ ਆ ਜਾਂਦੇ ਨੇ, ਅਤੇ ਸਕੀ ਮਾਂ ਐਜ਼ ਨਹੀਂ ਕਰ ਸਕਦੀ, ਠੀਕ ਹੈ ਨਾ। ਅਤੇ ਫਿਰ ਉਹਨਾਂ ਨੂੰ ਜਾ ਕੇ ਉਸ ਤਰ੍ਹਾਂ ਕਰਦਾ, ਫਿਰ ਉਹ ਨੋਰਮਲ ਆਈਸਕ੍ਰੀਮ ਖਾ ਰਹੀ ਹੈ, ਖਾਵਾਂ ਆ ਰਿਹਾ ਹੈ, ਮਤਲਬ ਇਸ ਤਰ੍ਹਾਂ ਸਾਰੇ ਇਹਦੇ ਬਿਆਨ ਨੇ ਜੀ। ਦੇਖੋ ਕੋਈ ਵੀ ਚੀਜ਼ ਹੈ ਨਾ, ਉਹਦਾ ਇਨਵੈਸਟੀਗੇਸ਼ਨ ਜਦੋਂ ਕਰਦੇ ਨੇ ਤੇ ਗੱਲਾਂ ਵਿੱਚੋਂ ਗੱਲਾਂ ਫੜਦੇ ਨੇ, ਹੋਰ ਕਿਹੜਾ ਉਹਨਾਂ ਨੂੰ ਇਲਹਾਮ ਹੁੰਦਾ। ਬਿਲਕੁਲ। ਜਦੋਂ ਵੀ ਕੋਈ ਬੰਦਾ ਕੋਈ ਕੰਮ ਕਰਦਾ ਨਾ, ਉਹਦੇ ਪਿੱਛੇ ਉਹਦਾ ਕੋਈ ਨਾ ਕੋਈ ਫਾਇਦਾ ਹੁੰਦਾ ਹੈ, 100%। ਠੀਕ ਹੈ। ਹੁਣ ਉਸ ਬੀਬੀ ਦਾ ਕੋਈ ਉਹਨਾਂ ਨੂੰ ਮਾਰਨ 'ਚ ਫਾਇਦਾ ਹੁੰਦਾ ਤਾਂ ਫਿਰ ਉਹ ਆਪੂ ਕਿਉਂ ਮਰਦੀ? ਸਹੀ ਗੱਲ ਹੈ, ਪਹਿਲੀ ਚੀਜ਼। ਦੂਜੀ ਚੀਜ਼ ਇਹ ਕਿ ਹੁਣ ਉਹ ਜਿਹੜੇ ਡੋਗਰ ਸਾਹਿਬ ਨੇ, ਨਾਸਰ ਡੋਗਰ ਸਾਹਿਬ, ਉਹਨਾਂ ਦੇ ਫੋਨ 'ਚੋਂ ਇਹਨਾਂ ਨੂੰ ਕਿਸੇ ਹੋਰ ਨਾਲ ਵੀ ਰਾਬਤਾ ਤੇ ਚੱਕਰ ਲੱਭਿਆ। ਬਿਲਕੁਲ ਠੀਕ ਹੈ। ਹੁਣ ਪ੍ਰੋਬਲਮ ਤਾਂ ਉੱਥੇ ਆ ਗਈ ਨਾ, ਬਿਲਕੁਲ, ਕਿ ਉਹਨਾਂ ਦਾ ਫਾਇਦਾ ਸੀ, ਉਹਨਾਂ ਦਾ ਡਾਊਟ ਸੀ, ਉਹ ਸਾਹਮਣੇ ਆ ਗਈਆਂ ਚੀਜ਼ਾਂ, ਉਹਨਾਂ ਦਾ ਬੈਨੀਫਿਟ ਤਾਂ ਉਹਨਾਂ ਨੂੰ ਸੀ, ਉਹਨਾਂ ਨੇ ਕੀਤਾ। ਬਿਲਕੁਲ। ਉਹ ਦੇਖਿਆ ਜਾਂਦਾ ਸਾਹਮਣੇ ਆ ਰਿਹਾ ਅਸੂਲਾਂ ਦੇ ਕਿ ਇਹ ਜੋ ਨੁਕਸਾਨ ਹੋਇਆ ਇਹਦੇ 'ਚ ਫਾਇਦਾ ਕੌਣ ਚੁੱਕੇਗਾ, ਅਤੇ ਜਿਹੜਾ ਬੰਦਾ ਦੇ ਫਾਇਦਾ ਜਾ ਰਿਹਾ, ਕਿਉਂਕਿ ਜਿਹੜਾ ਬਚ ਗਿਆ, ਜਿਹੜਾ ਅੱਲਾ ਮਾਫੀ ਮਰ ਗਿਆ, ਉਹਨੇ ਭਾਈ ਚਲੋ ਉਹਨੇ ਕਰਨਾ ਸੀ, ਆਪਣੀ ਹੱਦ ਤੱਕ ਹੀ ਬੰਦਾ ਕਹਾ ਜਾਂਦਾ ਨਾ, ਜਿਹਨੂੰ ਕੋਈ ਤਕਲੀਫ ਪਰੇਸ਼ਾਨੀ ਹੋਵੇ, ਕੋਈ ਮਸਲਾ ਹੋਵੇ, ਅਤੇ ਆਪਣੀ ਜਾਨ ਲੈਣਾ ਇਤਨਾ ਆਸਾਨ ਕੰਮ ਵੀ ਨਹੀਂ ਜੇ। ਇੱਥੇ ਨਾ ਬੰਦੇ ਸੀ, 3 ਭਾਈ ਸੀ, ਠੀਕ ਹੈ, ਕਿਤੇ ਕੋਈ ਨਹੀਂ ਰਹਿੰਦੇ ਸੀ, 2 ਅਜੇ ਵੀ ਇੱਥੇ ਨੇ, ਇੱਕ ਫੌਤ ਹੋ ਗਿਆ। ਉਹ ਭਾਈ ਆਪਸ 'ਚ ਬਿਲਕੁਲ ਬਾਹਰ ਮਿਲਦੇ ਸੀ, ਇੱਕ ਦੂਜੇ ਨਾਲ ਸਲਾਹ ਮਸ਼ਵਰਾ ਸਾਰਾ ਕੁਝ ਹੁੰਦਾ ਸੀ। ਬੀਵੀਆਂ ਜਿਹੜੀਆਂ ਨੇ ਉਹ ਨਹੀਂ ਸੀ ਮਿਲਦੀਆਂ, ਘਰ ਉਹਨਾਂ ਦਾ ਆਉਣ ਜਾਣ ਕੋਈ ਨਹੀਂ ਸੀ। ਉਹ ਬੀਬੀ ਇਤਨੀ ਕੁ ਸਿੱਧੀ ਸੀ ਕਿ ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀ। ਬੰਦੇ ਦਾ ਘਰ ਆਪਣਾ ਸੀ, ਮੈਡਾਲੀਅਨ ਆਪਣਾ ਸੀ, ਉਹਨੂੰ ਕੋਈ ਪਤਾ ਨਹੀਂ ਕਿ ਕੀ ਹੋ ਰਿਹਾ ਤੇ ਕਿਕਣ ਹੋ ਰਿਹਾ। ਉਹ ਬੰਦਾ ਘਰ ਬੈਠਿਆ ਸੀ, ਉਹਨੂੰ ਅਟੈਕ ਹੋ ਗਿਆ। ਬੱਚੀ ਉਹਦੀ ਵੱਡੀ ਜਿਹੜਾ ਉਹ 18-19 ਸਾਲ ਦੀ ਸੀ, ਉਹਨਾਂ ਨੂੰ ਵੀ ਕੋਈ ਪਤਾ ਨਹੀਂ। ਉਹ ਜਿਹੜੀ ਬੀਬੀ ਹੈ ਨਾ, ਬੀਵੀ ਉਹਦੀ ਇੱਕ ਸਿਸਟਰ ਨਾਰਵੇ ਰਹਿੰਦੀ ਸੀ। ਉਹ ਜਿਹੜਾ ਭਣੂਜਾ ਉਹ ਸਮਾਰਟ ਸੀ, ਉਹ ਇੱਥੇ ਆਇਆ, ਉਹਨੇ ਜਿਹੜੇ ਪੈਸੇ ਸ਼ੈਸੇ ਵੇਖੇ, ਘਰ ਮੈਡਾਲੀਅਨ,
ਉਹਨੇ ਪੱਟੀ ਪੜਾਈ, ਉਹਨੇ ਕਿਹਾ ਜੀ ਤੁਸੀਂ ਨਾਰਵੇ ਆ ਜਾਓ, ਇੱਥੋਂ ਛੱਡੋ ਅਰਸ਼ਾ, ਉੱਥੇ ਚੱਲ ਕੇ ਸੈੱਟ ਹੋਨੇ ਆ। ਉੱਥੇ ਜਾ ਕੇ ਤੇ ਉਹ ਲੈ ਗਿਆ ਸਾਰਿਆਂ ਨੂੰ। ਉਹ ਭਰਾ ਆਪਸ 'ਚ ਜਿਹੜਾ ਉਹ ਭਰਜਾਈ ਨਾਲ ਕੋਈ ਨਹੀਂ ਸੀ ਬੋਲਦੇ, ਹਾਲਾਂਕਿ ਉਹਨਾਂ ਦੀ ਬੇਵਕੂਫੀ ਹੈ ਕਿ ਤੁਹਾਡਾ ਭਰਾ ਫੌਤ ਹੋ ਗਿਆ, ਉਹਨਾਂ ਦੇ ਸਾਈ ਬਣੋ। ਸਹੀ ਗੱਲ ਹੈ। ਉਹ ਸਰ ਨਾਰਵੇ ਟੁਰ ਗਏ। ਹੁਣ ਉੱਥੇ ਜਾ ਕੇ ਉਹਨੇ ਉਹ ਜਿਹੜੀ ਬੱਚੀ ਏ ਉਹ ਆਪਣੇ ਬੱਚੇ ਨਾਲ ਉਹਦੀ ਮੰਗਣੀ ਕਰ ਦਿੱਤੀ। ਪੈਸੇ ਸ਼ੈਸੇ ਉਹਦੇ ਕੋਲ ਹੀ ਨੇ, ਜੋ ਵੀ ਉਹਨੂੰ ਹੀ ਪਤਾ। ਉਹਨੇ ਬੀਵੀ ਪਾਕਿਸਤਾਨ ਖੜੀ ਉੱਥੇ ਜਨਾਬ, ਉਹਨੇ ਕੋਠੀ ਰੈਂਟ ਤੇ ਲਈ ਸੀ ਕੈਂਟ ਵਿੱਚ। ਉਹਦਾ ਕੋਈ ਹਕੀਮ ਵਾਕਫ ਸੀ, ਉਹ ਐਸਾ ਜ਼ਹਿਰ ਦਿੰਦਾ ਸੀ ਜਿਹਦੇ ਨਾਲ ਬੰਦੇ ਨੂੰ ਹਾਰਟ ਅਟੈਕ ਹੋ ਜਾਂਦਾ ਸੀ। ਅੱਲਾ ਜੀ। ਪਹਿਲੇ ਉਹਨੇ ਦਿੱਤਾ ਬੀਵੀ ਨੂੰ, ਆਪਣੀ ਬੀਵੀ ਨੂੰ, ਠੀਕ ਹੈ, ਉਹਦਾ ਰਗੜਾ ਕੱਢਿਆ। ਫਿਰ ਉਹਨੇ ਦਿੱਤਾ ਸਾਲੀ ਨੂੰ ਜਿਹੜੀ ਇੱਥੋਂ ਲੈ ਗਿਆ ਸੀ। ਫਿਰ ਉਹ ਜਿਹੜੀ ਬੱਚੀ ਹੈ ਉਹਦੇ ਨਾਲ ਆਪੂ ਨਿਕਾਹ ਕੀਤਾ। ਅਸਤਗਫਿਰullah। ਉਹ ਫਿਰ ਇੱਥੇ ਜਿਹੜੇ ਬੰਦੇ ਕੋਈ ਉਹਦੇ ਯਾਰ ਦੋਸਤ ਸੀ ਨਾ, ਉਹ ਬੰਦੇ ਦੇ ਜਿਹੜਾ ਫੌਤ ਹੋ ਗਿਆ, ਉਹਨਾਂ ਉਹਦੇ ਭਰਾਵਾਂ ਨੂੰ ਗਾਲਾਂ ਕੱਢੀਆਂ, ਕੁੱਤੂ ਲਾਨਤ ਕੀਤੀ। ਉਹਨਾਂ ਕਿਹਾ ਤੂੰ ਬੱਚਿਆਂ ਤੇ ਜ਼ੁਲਮ ਹੁੰਦਾ ਪਿਆ। ਸਹੀ ਗੱਲ ਹੈ। ਉਹ ਫਿਰ ਇੱਥੋਂ ਜਿਹੜਾ ਉਹਨਾਂ ਨੇ ਕੇਸ ਕੀਤਾ ਦੁਬਾਰਾ, ਤੇ ਨਾਰਵੇ ਤੋਂ ਬੱਚੇ ਵਾਪਸ ਆਏ। ਹੁਣ ਉਹ ਇੱਥੇ ਰਹਿ ਰਹੇ ਨੇ। ਗੱਲ ਇਹ ਕਿ ਇੱਥੇ ਲੋਕਾਂ ਨੇ ਸਮਝ ਤੋਂ ਕੰਮ ਬਾਹਰ ਹੈ ਕਿ ਬੱਚਿਆਂ ਨੂੰ ਤੁਸੀਂ ਦੱਸੋ, ਅੱਲਾ ਨਾ ਕਰੇ ਤੁਹਾਡੇ ਨਾਲ ਚੰਗੀ ਮਾੜੀ ਹੋ ਜਾਏ, ਤੁਹਾਨੂੰ ਪਤਾ ਹੋਣਾ ਚਾਹੀਦਾ ਬਿਲਕੁਲ ਕਿ ਬੱਚੇ ਮੇਰੇ ਇਸ ਕਾਬਲ ਹੈ ਨੇ, ਲੋਕ ਫਾਇਦਾ ਨਾ ਚੁੱਕ ਸਕਣ। ਦੂਜੇ ਨੰਬਰ ਤੇ ਇਸ ਟਾਈਮ ਜਿਹੜੇ ਸਾਡੇ ਹਾਲਾਤ ਨੇ, ਇਹ ਕੰਜਰ ਦਾ ਪੁੱਤਰ ਅਗਰ ਇਹ ਬੜੇ ਹੌਸਲੇ ਦੀ ਗੱਲ ਹੈ ਬੱਚੇ ਮਾਰਨਾ। ਤੁਸੀਂ ਕੁੱਤੇ ਦਾ ਬੱਚਾ ਪਾਲਿਆ ਹੋਵੇ ਤਾਂ ਉਹਨੂੰ ਜ਼ਹਿਰ ਦੇਣ ਤੇ ਦਿਲ ਨਹੀਂ ਕਰਦਾ। ਈਵਨ ਲੋਕਾਂ ਨੂੰ ਵੀ ਐਕਸਪੀਰੀਅੰਸ ਦੱਸ ਰਹੇ ਕਿ ਦੁੱਖ ਹੋਇਆ ਕਿ ਤੂੰ ਅਗਰ ਕੋਈ ਹੋਰ ਲਾਨਤ ਪਾਣਾ ਚਾਹਨਾ ਸਿਰ 'ਚ, ਉਹਨਾਂ ਨੂੰ ਡਿਵੋਰਸ ਦੇ ਦੇ। ਸਹੀ ਗੱਲ ਹੈ, ਅਲੱਗਾ ਹੋ ਜਾਓ। ਔਰ ਐਸੀ ਇਸ ਦਫਾ ਕਿ ਉਹਨਾਂ ਨੂੰ ਪਾਕਿਸਤਾਨ ਛੱਡ ਕੇ ਆਉਣਾ ਹੈ। ਹਾਲਾਂਕਿ ਬੱਚੇ ਨੇ ਜਸਟ ਹਾਈ ਸਕੂਲ ਕਲੀਅਰ ਕੀਤਾ ਹੈ, 16 ਸਾਲ ਦਾ ਬੱਚਾ ਹੈ, ਵੱਡਾ ਬੱਚਾ 16 ਸਾਲ ਦਾ। ਅਮਰੀਕਾ 'ਚ ਵੀ ਬੜੀ ਅਪਰਚੁਨਿਟੀਆਂ ਨੇ, ਲੋਨ ਲੱਭ ਜਾਂਦਾ, ਸਭ ਕੁਝ ਹੁੰਦਾ ਹੈ। ਔਰ ਉੱਥੋਂ ਆ ਕੇ ਵੀ ਫਿਰ ਤੁਸੀਂ ਇੱਥੇ ਟੈਸਟ ਦੇ ਕੇ ਸ਼ੁਰੂ ਦੁਬਾਰਾ ਡਾਕਟਰੀ ਕਰਨੀ। ਹਾਂਜੀ, ਤੇ ਬਿਹਤਰ ਇੱਥੇ ਡਾਕਟਰ ਬਣ ਜਾਓ। ਉਹ ਇਹ ਕਿ ਉਹਦੇ ਨਾਲ ਬਿਹਤਰ ਸੀ ਕਿ ਡਿਵੋਰਸ ਦੇ ਦਿੰਦਾ ਉਹਨੂੰ, ਜੇ ਖੇ ਖਾਣੀ ਕੋਈ ਹੋਰ ਤੇ ਪਿਆ ਖਾਂਦਾ। ਲੇਕਿਨ ਇਹ ਕਿ ਹਵਸ, ਔਰ ਮੇਰਾ ਇਹ ਮਸ਼ਵਰਾ ਹਰ ਫੈਮਿਲੀ ਨੂੰ, ਜਿਹੜਾ ਬੰਦਾ ਇੱਥੋਂ ਜਾਂਦਾ ਬੱਚੇ ਲੈ ਕੇ, ਉਹ ਇੱਥੇ ਰਿਪੋਰਟ ਕਰਾ ਕੇ ਜਾਏ ਕਿ ਅਗਰ ਮੇਰੇ ਨਾਲ ਕੋਈ ਹੋਇਆ ਤੇ ਇਹ ਮੇਰਾ ਖਾਵਨ ਸ਼ਰੀਫ ਜਿਹੜਾ ਹੈ ਇਹ ਸ਼ਾਮਲੇ ਹਾਲ ਹੋਵੇਗਾ। ਕਿਉਂ ਇਹ ਜ਼ੁਲਮ ਜਿਹੜਾ ਇਹ ਨਹੀਂ ਹੋਣਾ ਚਾਹੀਦਾ। ਦੀਨ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਅਸੀਂ ਵੇਖਣਾ ਦੀਨ ਨੂੰ, ਦੀਨ ਇਸ ਚੀਜ਼ ਦੀ ਕਦੀ ਵੀ ਇਜਾਜ਼ਤ ਨਹੀਂ ਦਿੰਦਾ। ਕਿਰੇ ਇਹ ਨਹੀਂ ਆਇਆ ਕਿ ਤੁਸੀਂ ਕਿਰੇ ਸ਼ਾਦੀ ਕਰਨੀ, ਬੀਵੀ ਨਹੀਂ ਮੰਨ ਰਹੀ ਤਾਂ ਉਹਨੂੰ ਮਾਰ ਛੜੋ, ਜਾਂ ਬੀਵੀ ਭੈੜੀ ਹੈ ਤਾਂ ਉਹਨੂੰ ਜਿਹੜਾ ਮਾਰ ਛੜੋ। ਇਹ ਹੀ ਆਖਿਆ ਗਿਆ ਕਿ ਅਗਰ ਤੁਹਾਡੀ ਸਮਝ 'ਚ ਨਹੀਂ ਆਉਂਦਾ ਅਲੱਗਾ ਹੋ ਜਾਓ, ਔਰ ਇਹ ਜ਼ੁਲਮ ਨਹੀਂ ਹੋਣਾ ਚਾਹੀਦਾ। ਇਹ ਦੇਖੋ, ਤੁਹਾਡੀ ਗੱਲ ਵੀ ਸੁਣ ਲੈਂਦੇ, ਅਲੱਗਾ ਤੁਸੀਂ ਅਮਰੀਕਾ 'ਚ ਅਲੱਗਾ ਹੁੰਦੇ ਹੋ ਨਾ, ਪਾਕਿਸਤਾਨ ਦਾ ਹਿਸਾਬ ਨਹੀਂ, ਇੱਥੇ ਤੁਹਾਨੂੰ ਹਰ ਸ਼ਹਿਰ ਸਪਲਿਟ ਕਰਨੀ ਪੈਂਦੀ। ਜੋ ਕੁਝ ਵੀ ਆ ਜਾਏ ਨਾ ਸਰ, ਉਹ 50-50, ਔਰ ਬੱਚੇ ਦਾ ਹੱਕ ਬਣਦਾ ਹੈ। ਉਹ 21 ਸਾਲ ਤੱਕ, 9 ਸਾਲ ਦਾ ਜਿਹੜਾ ਬੱਚਾ ਸੀ ਉਹਨੂੰ ਵੀ 21 ਸਾਲ ਤੱਕ ਉਹਨੇ ਸਪੋਰਟ ਦੇਣਾ ਸੀ, 9 ਸਾਲ ਦੀ ਬੱਚੀ ਨੂੰ ਵੀ 21 ਸਾਲ ਤੱਕ ਸਪੋਰਟ ਦੇਣਾ ਸੀ, ਜਿਹੜਾ 16 ਸਾਲ ਦਾ ਉਹਨੂੰ ਵੀ 21 ਸਾਲ ਤੱਕ ਸਪੋਰਟ ਦੇਣਾ ਸੀ। ਔਰ ਉਸ ਤੋਂ ਬਾਅਦ ਹੀ ਬੱਚੇ ਚਾਹਣ ਤੁਹਾਨੂੰ ਵਾਲਿਦ ਨੂੰ ਦੇਣੀ ਸੀ ਸਪੋਰਟ, ਤੇ ਉਹ ਸਾਰਾ ਹਿਸਾਬ ਤਾਂ ਉਹਨੇ ਕੀਤਾ ਹੋਣਾ ਸਰ। ਹੁਣ ਜੇਲ੍ਹ 'ਚ ਸਾਰੀ ਜ਼ਿੰਦਗੀ ਲੰਘ ਜਾਏਗੀ। ਔਰ ਇੱਕ ਮੈਂ ਤੁਹਾਨੂੰ ਕੁਐਸਚਨ ਕਰਨਾ ਸੀ ਯਾਰ, ਪਿਛਲੇ ਕੋਈ ਮਹੀਨੇ ਦੇ ਵਿੱਚ, ਮੈਂ ਵੀ 2-3 ਮਹੀਨੇ ਦੇ ਅੰਦਰ 4-5 ਕੇਸ ਹੋਏ ਨੇ ਫਾਰਨ ਦੇ। ਇੱਕ ਆਸਟ੍ਰੇਲੀਅਨ ਮਾਸੂਮ ਬੱਚੀ ਮਾਰ ਦਿੱਤੀ ਗਈ ਹੈ, ਉਹਦੇ ਖਾਨਦਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਫਿਰ ਇੱਕ ਹੋਰ ਇੱਥੇ ਇੱਕ ਬੱਚੀ ਸੀ, ਪਤਾ ਨਹੀਂ ਅਮਰੀਕਾ ਸੀ ਕਿੱਥੋਂ, ਟਿਕਟਾਕਰ ਸੀ, ਉਹਨੂੰ ਵੀ ਉੱਥੇ ਜਾ ਕੇ ਪਾਕਿਸਤਾਨ ਮਾਰ ਦਿੱਤਾ ਗਿਆ ਹੈ। ਫਿਰ ਉਹ ਦੋ ਜਿਹੜੀ ਸਨ, ਇੱਕ ਵੈਨਜ਼ੁਏਲੀਅਨ ਤੇ ਇੱਕ ਉਹ ਡੱਚ ਵੂਮਨ ਸੀ ਜਿਹੜੀ, ਉਹਨਾਂ ਨਾਲ ਵੀ ਜ਼ਿਆਦਤੀ ਹੋਈ, ਲਾਹੌਰ ਦਾ ਵੀ ਕੇਸ ਸੀ। ਤੇ ਹੁਣ ਇਹ ਵੀ ਹੋ ਗਿਆ। ਤੇ ਪਾਕਿਸਤਾਨ ਨੂੰ ਇਤਨਾ ਕਿ ਤੁਸੀਂ ਮਤਲਬ 3rd ਕਲਾਸ ਤੇ ਲਾਅਲੈਸ ਕੰਟਰੀ ਬਣਾ ਦਿੱਤਾ ਕਿ ਜਿਹੜਾ ਜੁਰਮ ਕਰੇ ਤੁਹਾਨੂੰ, ਤੁਹਾਡੀ ਇੱਜ਼ਤ ਕਿੱਥੇ? ਤੇ ਨਹੀਂ ਇੱਜ਼ਤ ਨਹੀਂ, ਲੇਕਿਨ ਇਤਨਾ ਜਿਹੜੇ ਰਹਿ ਰਹੇ ਨੇ ਉਹ ਵੀ ਇਨਸਾਨ ਹੀ ਨੇ ਯਾਰ। ਉੱਥੇ ਕੋਈ ਐਸਾ ਕਾਇਦਾ ਕਾਨੂੰਨ ਹੋਵੇ, ਇਹ ਤਾਂ ਦੱਸਿਆ ਨਾ, ਭਲਾ ਹੋਵੇ ਬ੍ਰਿਗੇਡੀਅਰ ਜਿਹੜਾ ਸੀ ਉਹਨਾਂ ਦਾ ਰਿਸ਼ਤੇਦਾਰ ਸੀ, ਇੱਥੇ ਟੰਗਿਆ ਜਾਣਾ ਸੀ ਉਹਨੇ, ਜਦੋਂ ਆਉਣਾ ਇੱਥੇ ਟੰਗ ਲੈਣਾ ਅਗਲਿਆਂ ਨੇ। ਪਰ ਉਹ ਇਨਫੋਰਮੇਸ਼ਨ ਮਿਲਦੀ ਆ ਕੁਝ, ਉਹ ਸਾਰੇ ਇਹਨਾਂ ਨੇ ਕੱਢ ਲੈਣੀ। ਇਹਨਾਂ ਨੇ ਹੁਣ ਇੱਥੇ ਬੰਦਾ ਜੁਰਮ ਕਰਕੇ ਗਿਆ ਜੇ, ਉਹ ਕਤਲ ਟੁਰ ਗਿਆ ਸੀ ਇੱਥੋਂ, ਠੀਕ ਹੈ, 2 ਨੰਬਰ ਪੇ ਪਾਕਿਸਤਾਨ ਗਿਆ, ਉੱਥੋਂ 2 ਨੰਬਰ ਨਾਂ ਚੇਂਜ ਕਰਕੇ ਕਤਲ ਟੁਰ ਗਿਆ। 18 ਸਾਲ ਬਾਅਦ ਇਹਨਾਂ ਜਾ ਕੇ ਫੜ ਲਿਆ ਜੇ। ਬਿਲਕੁਲ। ਇੱਥੇ ਬੰਦਾ ਨਰਸਰੀ ਦੇ ਪਿਛਲੀ ਗਲੀ 'ਚ ਰਹਿੰਦਾ ਸੀ, ਉਹਨੇ ਇੰਗਲੈਂਡ ਕਤਲ ਕੀਤਾ ਸੀ। 32-33 ਸਾਲਾਂ ਬਾਅਦ ਇੱਥੋਂ ਆ ਕੇ ਲੈ ਗਏ ਸੀ। ਖਬਰਾਂ ਮੈਂ ਸੁਣਿਆ ਜੀ ਇੱਥੇ ਦੇ ਬੰਦੇ ਜੀ।
ਨਹੀਂ ਅੱਜ ਕੱਲ੍ਹ ਪਰ ਇਹ ਨਹੀਂ ਛੱਡਦੇ। ਨਹੀਂ, ਉਹਦੀ ਵਜ੍ਹਾ ਹੈ ਕਿ ਜਿਸ ਵਕਤ ਕੋਈ ਵੀ ਕੇਸ ਹੁੰਦਾ ਨਾ, ਜਿਸ ਵਕਤ ਤੱਕ ਉਹਦਾ ਪਾਇਆ ਤਕਮੀਲ ਤੱਕ ਨਹੀਂ ਪਹੁੰਚਦਾ ਉਹਨੂੰ ਕੋਲਡ ਕੇਸ ਕਹਿੰਦੇ ਨੇ, ਉਹ ਫਾਈਲ ਪਈ ਰਹਿੰਦੀ ਹੈ। ਜੀ ਉਹ ਹਰ ਥੋੜ੍ਹੇ ਅਰਸੇ ਬਾਅਦ ਉਹਨੂੰ ਵੇਖਦੇ ਨੇ ਹੁਣ ਕੀ ਕਰੀ। ਲੇਕਿਨ ਹੁਣ ਜਿਹੜੀ ਇੱਕ ਟੈਕਨੋਲੋਜੀ ਆ ਗਈ ਹੈ ਨਾ ਸਰ, ਹੁਣ ਤਾਂ ਮਿੰਟ ਨਹੀਂ ਲੱਗਦਾ। ਹੁਣ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਇਹ ਤੈਨੂੰ ਫੜਾ ਦਿੰਦੀਆਂ ਨੇ, ਫਿੰਗਰਪ੍ਰਿੰਟ ਇਹ ਦੂਰ ਦੀ ਗੱਲ ਹੋ ਗਈ ਹੈ ਨਾ। ਉਹ ਤੁਹਾਡੀ ਕੰਪਿਊਟਰ 'ਚ ਪਾ ਤੁਸੀਂ ਦੁਨੀਆ ਦੇ ਜਿੱਥੇ ਲੰਘੋ ਕਿਸੇ ਕੈਮਰੇ ਅੱਗੋਂ, ਸਪੈਸ਼ਲੀ ਏਅਰਪੋਰਟਾਂ ਦੇ ਤੋਂ, ਉੱਥੇ ਬੰਦਾ ਕੰਟਰੋਲ ਹੋ ਜਾਂਦਾ, ਨਜ਼ਰ ਆ ਜਾਂਦਾ ਕਿ ਫਲਾਣਾ ਬੰਦਾ ਫਲਾਣੀ ਜਗ੍ਹਾ ਜਾ ਰਿਹਾ। ਹੁਣ ਤੁਸੀਂ ਇੱਥੇ ਵੇਖਿਓ ਨਿਊਯਾਰਕ ਸਿਟੀ 'ਚ ਉਹ ਕਾਲੇ ਕਾਲੇ ਕੈਮਰੇ ਲੱਗ ਗਏ ਨੇ। ਉਹ ਸਿਰਫ ਗੱਡੀਆਂ ਨੂੰ ਨਹੀਂ, ਉਹ ਬੰਦਿਆਂ ਨੂੰ ਵੀ ਵੇਖ ਰਹੇ ਨੇ ਕਿ ਕੌਣ ਬੰਦਾ ਕਿੱਥੇ ਜਾ ਰਿਹਾ, ਇਹਦੀ ਕਿਤੇ ਵਾਂਟਡ ਹੈ ਕਿ ਉਹ ਅਲਰਟ ਭੇਜ ਦਿੰਦੇ ਪੁਲਿਸ ਨੂੰ, ਇਹ ਪਤਾ ਲੱਗ ਜਾਂਦਾ ਫਲਾਣੀ ਜਗ੍ਹਾ 'ਤੇ ਫਿਰ ਰਿਹਾ। ਕੈਲੀਫੋਰਨੀਆ ਜੁਰਮ ਕੀਤੇ, ਨਿਊਯਾਰਕ 'ਚ ਪਤਾ ਲੱਗ ਜਾਏਗਾ ਕਿ ਇੱਥੇ ਫਿਰ ਰਿਹਾ, ਉਹ ਅਲਰਟ ਹੋ ਜਾਣਗੇ। ਇਤਨਾ ਕੋ ਸਮਾਰਟ ਕੈਮਰਾ ਕਾਲੇ ਵਾਲੇ ਲੱਗ ਗਏ ਔਰ ਬਹੁਤ ਜ਼ਿਆਦਾ ਲੱਗਦੇ ਜਾ ਰਹੇ ਨੇ। ਤੇ ਉਹ ਇਨਸ਼ਾਅੱਲਾ ਅੱਲਾ ਕਰੇਗਾ ਜੇ ਉਹਨੇ ਜੁਰਮ ਕੀਤਾ ਹੈ। ਫਿਰ ਮੈਂ ਅਗੇਨ ਕਹਿੰਦਾ ਸਾਡੇ ਕੋਲ ਸਬੂਤ ਕੋਈ ਨਹੀਂ ਹੈ, ਲੇਕਿਨ ਆਪਣੇ ਬਿਆਨ ਉਹ ਨਜ਼ਰ ਆ ਰਹੇ ਹੈ। ਫਿਰ ਉਹ ਜਿਹੜਾ ਸਿਸਟਮ ਸਾਰਾ ਜਿਸ ਤਰ੍ਹਾਂ ਬਣਿਆ, ਜਿਸ ਤਰ੍ਹਾਂ ਲਗਾਇਆ ਗਿਆ ਹੈ, ਤੁਸੀਂ ਫਾਲੋ ਅਪ ਕਰੋ ਨਾ, ਜੀ ਤੁਹਾਨੂੰ ਸਾਰਾ ਕੁਝ ਖੁੱਲ ਕੇ ਨਜ਼ਰ ਆ ਜਾਏਗਾ। ਨਹੀਂ, ਮੈਂ ਤਾਂ ਹੀ ਕਹਿ ਰਿਹਾ ਕਿ ਮੈਂ ਉਸ ਔਰਤ ਨੂੰ ਕਦੇ ਵੀ ਗਿਲਟੀ ਨਹੀਂ ਕਹਾਂਗਾ। ਕਾਫੀ ਸਾਰੇ ਲੋग ਕਹਿੰਦੇ ਜੀ ਉਸका ये था वो था, ऐसे इतना अपनी ज़ात तक ਬੰਦਾ ਨੁਕਸਾਨ ਪਹੁੰਚਾ ਸਕਦਾ, ਉਹ ਵੀ ਬਹੁਤ ਮੁਸ਼ਕਿਲ ਨਾਲ ਪਹੁੰਚਾਉਂਦਾ। ਜਾਨ ਕੱਢਣਾ ਆਸਾਨ ਕੰਮ ਨਹੀਂ ਜੇ। ਫਿਰ ਤੁਸੀਂ ਰੱਬ ਤੁਹਾਡਾ ਭਲਾ ਕਰੇ, ਜਿਸ ਵਕਤ ਤੁਸੀਂ ਆਪਣੇ ਮਾਸੂਮ ਬੱਚਿਆਂ ਨਾਲ ਨਾ ਉਹ, ਔਰ ਇੱਕ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਾਂਗਾ, ਫਿਰ ਬੇਸ਼ੱਕ ਪ੍ਰੋਗਰਾਮ ਐਂਡ ਕਰ ਦਿਓ ਕਿ ਵੇਖੋ ਅਸੀਂ ਦੋਵੇਂ ਵਾਲਿਦ ਹਾਂ, ਬੱਚੇ ਨੇ ਸਾਡੇ, ਠੀਕ ਹੈ ਨਾ। ਅੱਲਾਹ ਤਾਲਾ ਨੇ ਕਿਹਾ ਕਿ ਮੈਂ ਆਪਣੇ ਮਖਲੂਕ ਨਾਲ 70 ਮਾਵਾਂ ਜਿੰਨਾ ਪਿਆਰ ਕਰਨਾ ਹੈ। ਅੱਲਾ ਮਰਦ ਵੀ ਕਹਿ ਸਕਦਾ ਸੀ, ਹਾਲਾਂਕਿ ਔਰਤ ਜਿਹੜੀ ਹੈ ਉਹ ਮਤਲਬ ਮਰਦ ਜਿਸਮ 'ਚ ਹੋਈ ਹੈ ਨਾ, ਹਿੱਸਾ ਹੈ ਨਾ, ਤੇ ਅੱਲਾ ਕਹਿ ਸਕਦਾ ਸੀ ਕਿ ਮੈਂ ਮਰਦ ਵੀ 70ਵਾਂ ਹਿੱਸਾ ਮੈਂ। ਲੇਕਿਨ ਨਹੀਂ, ਅੱਲਾ ਨੇ ਕਿਹਾ ਕਿ ਮੈਂ ਇੱਕ ਮਾਂ ਤੋਂ 70 ਗੁਣਾ ਜ਼ਿਆਦਾ ਪਿਆਰ ਕਰਦਾ ਵਾਂ। ਤੇ ਜੇ ਉਹ ਗੱਲ ਤੁਸੀਂ ਵੇਖੀ ਜਾਏ ਤੇ ਫਿਰ ਮਾਂ ਆਪਣੇ ਬੱਚਿਆਂ ਨੂੰ ਸਵਾਲ ਹੀ ਪੈਦਾ ਨਹੀਂ ਕਰ ਸਕਦੀ। ਔਰ ਜਿਸ ਤਰ੍ਹਾਂ ਕੀਤਾ ਗਿਆ ਔਰ ਇਤਨਾ ਕਵਰ ਅਪ, ਔਰ ਇਹ ਬਹੁਤ ਬੜੀ ਪਲੈਨਿੰਗ ਕੀਤੀ ਗਈ ਹੈ ਜਿਸ ਤਰ੍ਹਾਂ। ਔਰ ਇਹਨਾਂ ਨੇ ਪਾਕਿਸਤਾਨ ਰਹਿ ਜਾਣਾ ਸੀ ਜਿਹੜੇ 4-5 ਬੰਦੇ ਸਨ। ਔਰ ਕੋਈ ਕਹਿ ਰਹੇ ਨੇ ਜੀ ਉਹ ਤਾਂ ਖੁਸ਼ ਸੀ ਕਿ ਜੀ ਪਾਕਿਸਤਾਨ ਰਹਿ ਜਾਣੀ। ਵੇਖੋ ਜੀ, ਅਮਰੀਕਨ ਸਿਟੀਜ਼ਨ ਹੋਵੇ ਬੰਦਾ, ਦੁਨੀਆ ਦੀ ਕਿਸੇ ਕਾਰਨਰ 'ਤੇ ਹੋਵੇ, ਤੁਹਾਡਾ ਪਾਸਪੋਰਟ ਵੀ ਕੋਈ ਖੋਲੇ, ਟਿਕਟ ਦੇ ਪੈਸੇ ਵੀ ਨਾ ਹੋਣ, ਕੋਈ ਨਾ ਹੋਵੇ, ਸਿਰਫ ਤੁਸੀਂ ਅਮਰੀਕਨ ਐਮਬੈਸੀ ਨੂੰ ਇਨਫਾਰਮ ਕਰਨਾ ਕਿ ਜੀ ਮੈਂ ਅਮਰੀਕਨ ਸਿਟੀਜ਼ਨ ਹਾਂ, ਮੈਂ ਇਸ ਮੁਲਕ 'ਚ ਮੌਜੂਦ ਹਾਂ ਅਤੇ ਮੈਨੂੰ ਇੱਥੋਂ ਕੱਢੋ। ਉਹ ਤੁਹਾਡੇ ਘਰ ਖੁਦ ਆਉਣਗੇ। ਉਹ ਫਰਾਂਸੀ ਵੂਮੈਨ ਨੂੰ ਫੜੀ ਨੇ ਨਾ, ਉੱਥੋਂ ਜਾ ਕੇ ਖੈਬਰ ਪਖਤੂਨਖਵਾ 'ਚੋਂ ਕਿਤਨੇ ਸਾਲ ਕੈਦ ਰਹੀ ਹੈ, ਉਹ ਫਰਾਂਸ ਪਹੁੰਚਾਤੀ ਨੇ ਨਾ। ਕਿਹੜਾ ਉਹਦੇ ਕੋਈ ਪਾਸਪੋਰਟ ਉਹਦੇ ਕੋਲ ਔਰਤ ਕੋਲ ਸੀ, ਕਿਹੜੀ ਟਿਕਟ ਦੇ ਪੈਸੇ ਕੁਝ ਨਹੀਂ ਸੀ ਨਾ। ਆਪਣੇ ਖਰਚੇ 'ਤੇ ਗਏ ਨੇ, ਉਸ ਔਰਤ ਨੂੰ ਉੱਥੋਂ ਆਜ਼ਾਦ ਕਰਾਇਆ ਨੇ, ਪਾਸਪੋਰਟ ਟਿਕਟ ਦਾ ਬੰਦੋਬਸਤ ਕੀਤਾ ਨੇ, ਜੋ ਵੀ ਹੈ ਸਿੱਧਾ ਆਪਣੇ ਮੁਲਕ ਪਹੁੰਚਾ ਦਿੰਦੇ ਨੇ। ਤੇ ਇਹ ਜੇ ਕੋਈ ਕਹਿਣਾ ਕਿ ਜੀ ਇਹ ਦਿਖਾਵਾਂ ਛੱਡ ਜਾਣਾ ਸੀ ਤੇ ਇਹ ਤਾਂ ਪਰੇਸ਼ਾਨ ਸੀ ਤਾਂ ਇਹਨੇ ਕਦਮ ਲਿਆ, ਐਸਾ ਕੋਈ ਚੱਕਰ। ਆਪਣੀ ਸਿਸਟਰਸ ਬਾਹਰ ਸੈਟਲ ਨੇ, ਉਹਨਾਂ ਕੋਲ ਟਿਕਟ ਮੰਗਾ ਲੈਂਦੀ, ਪਾਸਪੋਰਟ ਬਣ ਜਾਂਦਾ। ਨਹੀਂ ਤਾਂ ਅਗੇਨ ਆਈ ਸੈਡ ਕਿ ਐਮਬੈਸੀ ਨੂੰ ਰਾਬਤਾ ਕਰੋ ਜੀ। ਉਹ 16 ਸਾਲ ਤੋਂ ਇੱਥੇ ਸੀ, ਉਹਦੇ ਨਾਂ ਤੇ ਪ੍ਰਾਪਰਟੀ ਵੀ ਸੀ, ਬਿਜ਼ਨਸ ਵੀ ਆਇਆ, ਸਾਰਾ ਕੁਝ ਆਇਆ। ਠੀਕ ਹੈ ਨਾ, ਮੈਂ ਵੀ ਥੋੜੀ ਜਿਹੀ ਇਨਵੈਸਟੀਗੇਸ਼ਨ ਕੀਤੀ, ਇਹ ਵਜ੍ਹਾ ਨੇ। ਉਹ ਇੱਥੇ ਕੋਈ ਐਵੇਂ ਨਹੀਂ ਸੀ, ਪੜ੍ਹੀ ਲਿਖੀ ਬੀਬੀ ਸੀ ਬਿਲਕੁਲ, ਉਹ ਸਾਰਾ ਸਿਸਟਮ ਜਾਣਦੀ ਸੀ, ਲੇਕਿਨ ਉਹਦੀ ਫਰਮਾ ਬਰਦਾਰੀ ਕਿਉਂ ਟੁਰ ਗਈ। ਸਾਡੀ ਧੀਆਂ ਭੈਣਾਂ ਕਰਦੀਆਂ ਨੇ ਕਿ ਫੈਮਿਲੀ ਹੈ ਨਾ, ਫੈਮਿਲੀ ਨਾਲ ਕਰਨਾ ਪੈਂਦਾ ਹੈ। ਔਰ ਬੱਚੇ ਵੇਖੋ ਸਾਰੀ ਜ਼ਿੰਦਗੀ ਇੱਥੇ ਰਹਿਣੇ, ਪੈਦਾ ਹੋਏ, ਸਭ ਕੁਝ, ਉਹ ਵਿਚਾਰੇ ਉੱਥੇ ਗਏ ਨੇ ਕਿ ਆਪਣਾ ਮੁਲਕ ਵੇਖ ਕੇ ਆਵਾਂਗੇ ਜਾਂ ਮਾਂ ਪਿਓ ਦੇ ਮੁਲਕ ਵੇਖ ਕੇ ਆਵਾਂਗੇ। ਠੀਕ ਮਨ ਕਰਦਾ, ਠੀਕ ਹੈ ਜੀ। ਹੁਣ ਅਸੀਂ ਅਫਸੋਸ ਨਾਲ ਤੁਹਾਨੂੰ ਕਹਿੰਦੇ ਹਾਂ ਕਿ ਜੀ ਹੁਣ ਪ੍ਰੋਗਰਾਮ ਐਂਡ ਕਰ ਦਿਓ। ਅੱਲਾ ਹਾਫਿਜ਼। ਇਨਸ਼ਾਅੱਲਾ ਅਗਰ ਕੋਈ ਗੱਲ ਬੁਰੀ ਲੱਗੀ ਹੈ ਤੇ ਸਾਨੂੰ ਦੱਸ ਦਿਓ। ਅਗਰ ਕੋਈ ਤੁਹਾਡੇ ਕੋਲ ਇਸ ਬਾਰੇ ਕੋਈ ਚੀਜ਼ ਆਇਆ ਤਾਂ ਉਹ ਵੀ ਸਾਨੂੰ ਦੱਸੋ। ਇਨਸ਼ਾਅੱਲਾ ਜ਼ਿੰਦਗੀ ਰਹੀ ਤਾਂ ਮਿਲਣੇ ਅਗਲੇ ਵਲੌਗ ਦੇ ਵਿੱਚ। ਅੱਲਾ ਹਾਫਿਜ਼।